नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम। ਅੱਜ ਅਸੀਂ ਨਮਾਜ਼ ਦੀ ਤਫਸੀਰ ਦੇ ਸਿਲਸਿਲੇ ਵਿੱਚ 8ਵਾਂ ਸੈਸ਼ਨ ਸ਼ੁਰੂ ਕਰ ਰਹੇ ਹਾਂ। ਅਸੀਂ ਸੁਬਹਾਨਕ ਅੱਲਾਹੁੰਮਾ व बिहम्दिही ਦੇ ਉੱਤੇ ਗੱਲ ਕਰ ਰਹੇ ਸਾਂ। ਸਾਡਾ ਜਿਹੜਾ ਪਿਛਲਾ ਸੈਸ਼ਨ ਸੀ ਉਹਦੇ ਵਿੱਚ ਅਸੀਂ ਛੱਡਿਆ ਸੀ ਕਿ ਸੂਰਜ ਜਿਹੜਾ ਨਾ ਕਈ 100 ਗੁਣਾ ਜਿਹੜਾ ਨਾ ਸਾਡੇ ਸੂਰਜ ਨਾਲੋਂ ਕਈ 100 ਗੁਣਾ ਸਿਤਾਰੇ ਜਿਹੜੇ ਨੇ ਨਾ ਉਹ ਕਾਇਨਾਤ ਦੇ ਵਿੱਚ ਬੜੇ ਹੀ ਵੱਡੇ ਵੱਡੇ ਜੋ ਹੈਕਲ ਕਹਿਕਸ਼ਾਵਾਂ ਦਾ ਨਿਜ਼ਾਮ ਜਿਹੜਾ ਨਾ ਉਹ ਨਾਲ ਨਾਲ ਚੱਲਦਾ ਪਿਆ ਅਤੇ ਸਾਡੇ ਜਿਹੜੇ ਨੇ ਨਾ ਜ਼ਿਹਨਾਂ ਦੇ ਵਿੱਚ ਉਹ ਜਿਹੜੇ ਛੁਪੇ ਹੋਏ ਖਿਆਲਾਤ ਨੇ ਨਾ ਅੱਲਾਹ ਤਬਾਰਕ व ਤਆਲਾ ਉਹਨਾਂ ਨੂੰ ਵੀ ਜਾਣਦਾ ਹੈ। ਇੰਨੇ ਵੱਡੇ ਨਿਜ਼ਾਮ ਦੇ ਵਿੱਚ ਜ਼ਮੀਨ ਦੀ ਹੈਸੀਅਤ ਹੀ ਕੋਈ ਨਹੀਂ। ਕਦੇ ਨਕਸ਼ੇ ਦੇ ਵਿੱਚ ਵੇਖੋ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਨਾ ਇੱਕ ਤਿਲ ਨਹੀਂ ਹੁੰਦਾ, ਤਿਲ ਛੋਟਾ ਜਿਹਾ ਤਿਲ ਜਦੋਂ ਵੇਖੀਦਾ ਹੱਥ ਦੇ ਉੱਤੇ, ਇਸ ਤਰ੍ਹਾਂ ਕਾਇਨਾਤ ਦੇ ਵਿੱਚ ਜ਼ਮੀਨ ਇੱਕ ਸਾਈਡ 'ਤੇ ਲੱਗੀ ਹੋਈ ਨਜ਼ਰ ਆਉਂਦੀ ਹੈ। ਇੰਨੇ ਵੱਡੇ ਨਿਜ਼ਾਮੀ ਸ਼ਮਸੀ ਦੇ ਅੰਦਰ, ਆਸਮਾਨ ਦੇ ਅੰਦਰ, ਅਤੇ ਅੱਲਾਹ ਤਬਾਰਕ व ਤਆਲਾ ਉਸ ਸਾਰੇ ਸਿਸਟਮ ਨੂੰ ਜਿਹੜਾ ਨਾ ਉਸ ਪੂਰੇ ਨਿਜ਼ਾਮ ਨੂੰ ਚਲਾਉਣ ਦੇ ਨਾਲ ਨਾਲ ਸਾਡੇ ਦਿਮਾਗਾਂ ਦੇ ਵਿੱਚ ਜਿਹੜੇ ਖਿਆਲਾਤ ਪੈਦਾ ਹੁੰਦੇ ਨੇ ਨਾ ਛੁਪੇ ਹੋਏ ਖਿਆਲਾਤ, ਉਹਨਾਂ ਨੂੰ ਵੀ ਮੇਰਾ ਰੱਬ ਜਾਣਦਾ ਹੈ। ਯਾਨੀ ਕੁਰਾਨ ਪਾਕ ਦੇ ਵਿੱਚ ਹੈ ਕਿ ਕਾਲੇ ਪੱਥਰ ਦੇ ਉੱਤੇ ਕਾਲੇ ਰੰਗ ਦੀ ਚਿਊਂਟੀ ਕਾਲੀ ਸਿਆਹ ਹਨੇਰੀ ਰਾਤ ਦੇ ਵਿੱਚ ਜਦੋਂ ਉਹ ਟੁਰਦੀ ਹੈ ਨਾ ਤਾਂ ਉਹਦੇ ਟੁਰਨ ਦੇ ਜਿਹੜੇ ਨੇ ਨਾ ਉਹਦੇ ਪੈਰਾਂ ਦੀ ਧਮਕ, ਉਸ ਕੀੜੀ ਦੇ ਟੁਰਨ ਦਾ, ਉਹਦਾ ਵੀ ਅੱਲਾਹ ਤਬਾਰਕ व ਤਆਲਾ ਨੂੰ ਪਤਾ ਹੁੰਦਾ ਹੈ। ਅੱਲਾਹ ਤਬਾਰਕ व ਤਆਲਾ ਦੀ ਜ਼ਾਤ ਹੀ ਹੈ ਜਿਹੜੀ ਸਾਨੂੰ ਹੈਰਤ ਜ਼ਰਾ ਕਰ ਦਿੰਦੀ ਹੈ ਆਪਣੀਆਂ ਕਰਾਮਤਾਂ ਦੇ ਨਾਲ। ਸੁਬਹਾਨ ਅੱਲਾਹ, ਮੇਰਾ ਅੱਲਾਹ ਪਾਕ ਹੈ, ਹਰ ਐਬ ਤੋਂ ਮੇਰਾ ਅੱਲਾਹ ਪਾਕ ਹੈ। ਪਰ ਜਦੋਂ ਅਸੀਂ ਅੱਲਾਹ ਤਬਾਰਕ व ਤਆਲਾ ਦੀ ਹਕੀਕੀ ਤਾਕਤ ਨੂੰ ਭੁਲਾ ਦਿੰਦੇ ਹਾਂ ਅਤੇ ਸਾਨੂੰ ਸਾਡੀ ਹਿਫਾਜ਼ਤ ਦਾ ਅਹਿਸਾਸ ਜਿਹੜਾ ਨਾ ਉਹ ਕਮਜ਼ੋਰ ਹੋ ਜਾਂਦਾ। ਹੁਣ ਤੁਸੀਂ ਕਿਸੇ ਵੱਡੇ ਵਜ਼ੀਰ ਜਾਂ ਕਿਸੇ ਵੱਡੇ ਬਾਦਸ਼ਾਹ ਦੇ ਕੋਲ ਅਗਰ ਕੋਈ ਉਹਦਾ ਮੁਲਾਜ਼ਮ ਹੈ ਬਾਹਰ ਅਰਦਲੀ ਹੈ, ਤਾਂ ਉਹਨੂੰ ਕਿੰਨਾ ਇਤਮਾਦ ਹੁੰਦਾ ਕਿ ਲਓ ਜੀ ਮੈਂ ਇੱਕ ਬਾਦਸ਼ਾਹ ਦਾ ਜਾਂ ਮੈਂ ਜੀ ਇੱਕ ਬੜੇ ਵੱਡੇ ਸਰਦਾਰ ਦਾ ਮੈਂ ਮੁਲਾਜ਼ਮ ਹੈਗਾ ਵਾਂ, ਮੈਂ ਗੇਟ ਕੀਪਰ ਹਾਂ, ਅਤੇ ਬੜੇ ਇਤਮਾਦ ਨਾਲ ਖਲੋਤਾ ਹੁੰਦਾ ਹੈ। ਅਤੇ ਸਾਡਾ ਰੱਬ ਇੰਨੀਆਂ ਤਾਕਤਾਂ ਵਾਲਾ ਅਤੇ ਸਾਨੂੰ ਆਪਣੇ ਰੱਬ ਦੀ ਤਾਕਤ ਦਾ ਅਹਿਸਾਸ ਭੁੱਲ ਗਿਆ ਹੁੰਦਾ। ਇਸੇ ਵਾਸਤੇ ਸਾਡੇ ਵਿੱਚ ਜਿਹੜਾ ਨਾ ਅਹਿਸਾਸ ਕਮਤਰੀ ਪੈਦਾ ਹੋ ਜਾਂਦਾ, ਸਾਡਾ ਇਤਮਾਦ ਘੱਟ ਜਾਂਦਾ, ਦਿਲ ਦੇ ਵਿੱਚ ਖੌਫ ਆ ਜਾਂਦਾ ਅਤੇ ਫਿਕਰ ਜਿਹੜੀ ਹੈ ਨਾ ਇਸ ਤਰ੍ਹਾਂ ਹੋ ਜਾਂਦੀ ਹੈ ਕਿ ਪਤਾ ਨਹੀਂ ਹੁਣ ਕੀ ਹੋ ਜਾਏਗਾ, ਫਲਾਣਾ ਕੰਮ ਹੈ ਅਤੇ ਇਹ ਕੀ ਹੋ ਜਾਏਗਾ, ਇੰਝ ਹੋ ਗਿਆ ਅਤੇ ਕੀ ਹੋਏਗਾ, ਉਂਝ ਹੋ ਗਿਆ ਅਤੇ ਕੀ ਹੋਏਗਾ, ਕੁਝ ਵੀ ਨਹੀਂ ਹੋਏਗਾ ਅਗਰ ਸਾਡਾ ਤਾਲੁਕ ਸਾਡੇ ਰੱਬ ਦੇ ਨਾਲ ਜੁੜਿਆ ਹੋਇਆ, ਕਿਉਂਕਿ ਸਾਡੇ ਰੱਬ ਦੀ ਤਾਕਤ ਨਾਲੋਂ ਵੱਡੀ ਕੋਈ ਤਾਕਤ ਨਹੀਂ ਹੈ। ਦੁਨੀਆ ਦੀ ਹਰ ਤਾਕਤ ਅੱਲਾਹ ਤਬਾਰਕ व ਤਆਲਾ ਦੀ ਜ਼ਾਤ ਦੀ ਤਾਕਤ ਦੇ ਸਾਹਮਣੇ ਜ਼ੀਰੋ ਹੈ। ਕੋਈ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਜਦੋਂ ਤੱਕ ਤੁਸੀਂ ਅੱਲਾਹ ਦੇ ਨਜ਼ਦੀਕ ਹੋ। ਅਤੇ ਫਿਰ ਉਹ ਇੰਨਾ ਮਿਹਰਬਾਨ ਕਿ ਉਹ ਆਪਣੇ ਬੰਦਿਆਂ ਨੂੰ ਕਦੀ ਇਕੱਲਾ ਛੱਡਦਾ ਹੀ ਨਹੀਂ ਕਿ ਕੌਣ ਕਹਿੰਦਾ ਕੰਮ ਹੋ ਜਾਂਦਾ। ਇਹ ਯਕੀਨ ਦੀ ਗਹਿਰਾਈ ਹੈ ਜਿਹੜੀ ਸਾਨੂੰ ਆਪਣੇ ਰੱਬ ਦੀ ਤਰਫ ਜਿਹੜੀ ਹੈ ਨਾ ਉਹ ਲੈ ਕੇ ਜਾਂਦੀ ਹੈ ਅਤੇ ਸਾਡੇ ਹਾਲਾਤ 'ਚ ਸਾਡੀ ਮਦਦਗਾਰ ਰਹਿੰਦੀ ਹੈ। ਇਹ ਅੱਲਾਹ ਦੀ ਹੀ ਯਕੀਨ ਦੀ ਗਹਿਰਾਈ ਹੈ। ਜਿਤਨਾ ਅੱਲਾਹ ਦੇ ਉੱਤੇ ਯਕੀਨ ਸਾਡਾ ਗਹਿਰਾ ਹੋਏਗਾ ਉਸੇ ਤਰ੍ਹਾਂ ਸਾਡੀ ਜਿਹੜੀ ਮਦਦ ਹੈ ਉਹ ਅੱਲਾਹ ਤਾਲਾ ਦੀ ਤਰਫੋਂ ਸਾਨੂੰ ਹਾਸਿਲ ਹੋਏਗੀ ਔਰ ਅੱਲਾਹ ਤਾਲਾ ਦਾ ਸਾਨੂੰ ਹਕੀਕੀ ਕੁਰਬ ਹਾਸਿਲ ਹੋਏਗਾ। ਨਮਾਜ਼ ਪੜ੍ਹਨ ਦਾ, ਨਮਾਜ਼ ਵਿੱਚ ਖੜ੍ਹੇ ਹੋਣ ਦਾ ਮਕਸਦ ਹੀ ਇਹ ਹੈ। ਨਮਾਜ਼ ਬੇਹਯਾਈ ਅਤੇ ਬੁਰਾਈ ਤੋਂ ਅਗਰ ਨਾ ਰੋਕੇ ਅਤੇ ਮੋਮਨ ਦੀ ਮਦਦਗਾਰ ਨਾ ਹੋਵੇ, ਅੱਲਾਹ ਉਹਦਾ ਸਹਾਰਾ ਨਾ ਬਣੇ, ਅਤੇ ਇਹ ਤਾਂ ਮੁਮਕਿਨ ਹੀ ਨਹੀਂ ਹੈ ਨਾ ਕਿ ਨਮਾਜ਼ ਦਾ ਤਾਂ ਫਿਰ ਅਸਲ ਹੀ ਜਿਹੜਾ ਉਹ ਖ਼ਤਮ ਹੋ ਗਿਆ ਨਾ, ਉਹਦਾ ਤੁਸੀਂ ਅਸਲ ਜਿਹੜੀ ਉਹਦੀ ਰੂਹ ਹੈ ਉਹਨੂੰ ਹੀ ਅਸੀਂ ਮੁਕਾ ਬੈਠੇ ਹੋਏ ਹਾਂ। ਜਿਤਨੀ ਦੇਰ ਤੱਕ ਅਸੀਂ ਆਪਣੇ ਰੱਬੇ ਕਰੀਮ ਦੀ ਜ਼ਾਤ ਨੂੰ, ਉਹਦੀਆਂ ਤਾਕਤਾਂ ਨੂੰ, ਉਹਦੀਆਂ ਅਜ਼ਮਤਾਂ ਨੂੰ ਪਹਿਚਾਣ ਕੇ ਲਫ਼ਜ਼ ਅਦਾ ਨਹੀਂ ਕਰਾਂਗੇ ਸੁਬਹਾਨ ਅੱਲਾਹ ਪਾਕ ਹੈ, ਅਤੇ ਫਿਰ ਅੱਲਾਹ ਕਿੰਨਾ ਕੁ ਪਾਕ ਹੈ, ਬਾਬੇ ਹਮਦ ਹੀ, ਅਤੇ ਉਹ ਸਾਰੀਆਂ ਤਾਰੀਫਾਂ ਉਹਦੀਆਂ ਕਿਸ ਹੱਦ ਤੱਕ ਨੇ ਕਿ
ਹਾਲਾਂਕਿ ਇਹ ਜਿਹੜਾ ਮੈਂ ਕਹਿ ਰਹੀ ਹਾਂ ਜਾਂ ਬੜੇ ਬੜੇ ਉਲਮਾ ਇਕਰਾਮ ਕਹਿ ਰਹੇ ਨੇ, ਪੂਰੀ ਕਾਇਨਾਤ ਵਿੱਚ ਇੰਨੇ ਇੰਨੇ ਵੱਡੇ ਆਲਮ ਮੁਫੱਸਰ ਜਿਹੜੇ ਤਫਸੀਰਾਂ ਬਿਆਨ ਕਰ ਰਹੇ ਨੇ, ਕੁਝ ਵੀ ਨਹੀਂ ਨੇ ਅੱਲਾਹ ਤਬਾਰਕ व ਤਆਲਾ ਦੀ ਜ਼ਾਤ ਦੀ ਸਿਫਾਤ ਦੇ ਸਾਹਮਣੇ। ਇੰਝ ਵੇ ਕਿ ਤੁਸੀਂ ਸਮੁੰਦਰ ਦੇ ਵਿੱਚੋਂ ਪਾਣੀ ਦਾ ਇੱਕ ਕਤਰਾ ਵੀ ਨਹੀਂ ਲਿਆ। ਪਰਵਰਦੀਗਾਰ ਦੀਆਂ ਇੰਨੀਆਂ ਤਾਰੀਫਾਂ ਨੇ, ਅੱਲਾਹ ਤਬਾਰਕ व ਤਆਲਾ ਇੰਨੀ ਤਾਰੀਫ ਦੇ ਕਾਬਲ ਹੈ। ਅਤੇ ਜਦੋਂ ਉਹਦੀ ਬਾਰਗਾਹ ਦੇ ਵਿੱਚ ਖੜ੍ਹੇ ਹੋਈਦਾ, ਉਹਦੇ ਅੱਗੇ ਜਦੋਂ ਖਲੋ ਕੇ ਉਹਦੇ ਸਾਹਮਣੇ ਸਿਰ ਨਗੂੰ ਹੋ ਕੇ, ਸਿਰ ਸੁੱਟ ਕੇ ਉਹਦੇ ਅੱਗੇ ਖੜ੍ਹੇ ਹੋ ਕੇ ਉਹਦੇ ਨਾਲ ਹਮ ਕਲਾਮ ਹੋਈਦਾ, ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕਿਹੜਾ ਸਾਦਤਮੰਦੀ ਦਾ ਕੰਮ ਹੋਏਗਾ ਕਿ ਜਿਹਨੂੰ ਅਸੀਂ ਭੁੱਲ ਕੇ ਬੈਠ ਗਏ ਹਾਂ। ਸਾਰਾ ਦਿਨ ਅਸੀਂ ਤਰਲੇ ਕਰਨੇ ਆ ਵੱਡੇ ਅਫਸਰਾਂ ਦੇ, ਜੀ ਫਲਾਣਾ ਬੰਦਾ ਮੇਰਾ ਕੰਮ ਕਰ ਦੇਗਾ, ਫਲਾਣਾ ਇੰਝ ਕਰ ਦੇਗਾ, ਫਲਾਣਾ ਇੰਝ ਕਰ ਦੇਗਾ। ਅਸੀਂ ਅਗਰ ਉਸ ਤੋਂ 100 ਗੁਣਾ ਥੱਲੇ ਤਰਲਾ ਸੋਹਣੇ ਰੱਬ ਦਾ ਕਰ ਲਈਏ ਨਾ, ਤਾਂ ਸਾਡੇ ਉਹ ਕੰਮ ਹੋ ਜਾਣ ਜਿਨ੍ਹਾਂ ਦੇ ਉੱਤੇ ਸਾਨੂੰ ਲਾਰੇ ਲੱਗੇ ਹੁੰਦੇ ਨੇ। ਹਜ਼ਰਤ ਅਲਾਮਾ ਇਕਬਾਲ ਨੇ ਫਰਮਾਇਆ ਨਾ ਕਿ ਇੱਕ ਸਜਦਾ ਜਿਹਨੂੰ ਗਰਾਂ ਸਮਝਨੇ, ਅਸੀਂ ਭਾਰਾ ਸਮਝਨੇ, ਹਾਏ ਕੰਮ ਛੱਡ ਕੇ ਅਸੀਂ ਮਸਜਿਦ ਵਿੱਚ ਜਾਈਏ, ਵਜ਼ੂ ਕਰੀਏ, ਨਮਾਜ਼ ਪੜ੍ਹੀਏ, ਟਾਈਮ ਜ਼ਾਇਆ ਹੋ ਜਾਏਗਾ, ਗਾਹਕ ਟੁਰ ਜਾਣਗੇ, ਉਹ ਇੰਝ ਹੋ ਜਾਏਗਾ। ਹਾਲਾਂ ਉਹ ਇੱਕ ਸਜਦਾ 1000 ਸਜਦਿਆਂ ਤੋਂ ਬੰਦੇ ਨੂੰ ਨਿਜਾਤ ਦਿੰਦਾ। 1000 ਬੰਦਿਆਂ ਦੇ ਅੱਗੇ ਸਿਰ ਝੁਕਾਉਣ ਨਾਲੋਂ ਜ਼ਿਆਦਾ ਬਿਹਤਰ ਹੈ ਕਿ ਉਸ ਇੱਕ ਕਾਇਨਾਤ ਦੇ ਅੱਗੇ, ਜਿਹੜਾ ਰੱਬੇ ਕਾਇਨਾਤ ਹੈ ਨਾ, ਉਹਦੇ ਅੱਗੇ ਸਿਰ ਝੁਕਾ ਕੇ, ਉਹਦੀ ਤਾਕਤ ਦੇ ਅੱਗੇ ਸਰੈਂਡਰ ਕਰਕੇ ਨਾ, ਅਤੇ ਸਾਰੀਆਂ ਮੁਸੀਬਤਾਂ ਤੋਂ, ਸਾਰੀਆਂ ਤਕਲੀਫਾਂ ਤੋਂ, ਸਾਰੇ ਪਰੇਸ਼ਾਨੀਆਂ ਤੋਂ ਅਸੀਂ ਬਚ ਸਕਨੇ ਹਾਂ। ਨਮਾਜ਼ ਇਸੇ ਵਾਸਤੇ ਬੇਹਯਾਈ ਅਤੇ ਬੁਰਾਈ ਤੋਂ ਰੋਕਦੀ ਹੈ। ਇਨਸ਼ਾ ਅੱਲਾ ਅਗਲੇ ਸੈਸ਼ਨ ਦੇ ਵਿੱਚ ਸੁਭਾਨਕ ਅੱਲਾ ਜਿਹੜਾ ਨਾ ਸੁਨਾ ਜਿਹੜੀ ਹੈ ਉਹਨੂੰ ਪੂਰਾ ਤਰਜਮੇ ਦੇ ਨਾਲ ਇੱਕ ਦਫਾ ਦੁਹਰਾ ਦਿਆਂਗੀ, ਅਤੇ ਫਿਰ ਅਸੀਂ ਇਸ ਤੋਂ ਅੱਗੇ ਸੂਰਤ ਅਲ ਫਾਤਿਹਾ ਨੂੰ ਸ਼ੁਰੂ ਕਰਾਂਗੇ। ਸਦਕ ਅੱਲਾਹੁਲ ਅਜ਼ੀਮ। ਮੇਰੇ ਰੱਬ ਨੇ ਜੋ ਫਰਮਾਇਆ ਉਹ ਸੱਚ ਹੈ ਅਤੇ ਮੈਂ ਉਹਦੇ 'ਤੇ ਈਮਾਨ ਲਿਆਂਦਾ।